ਇੱਕ ਸੋ ਟਰੱਕਿੰਗ ਵੱਲ ਚੱਲੀਏ ਰਮਨ ਜੀ। ਓਹਾਇਓ ਦੇ ਵਿੱਚ ਪਹਿਲੀ ਟਰੱਕਿੰਗ ਕੰਪਨੀ ਅਨਾਉਂਸ ਹੋਈ ਆ। ਉਹਨਾਂ ਨੇ ਇਹ ਕਿਹਾ ਆ ਈਜ਼ ਲੌਜਿਸਟਿਕਸ ਕਰਕੇ ਵੀ ਉਹ ਪਲੂਟੂਨਿੰਗ ਜੋ ਉਹਨਾਂ ਨੇ ਟੈਕਨੋਲੋਜੀ ਵਰਤ ਕੇ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਹੈ। ਸੋ ਉਹ ਫਸਟ ਹੈਗੇ ਆ USA ਦੇ ਵਿੱਚ। ਈਜ਼ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਡਰਾਈਵ ਓਹਾਇਓ ਰੂਰਲ ਆਟੋਮੇਟਿਡ ਡਰਾਈਵਿੰਗ ਸਿਸਟਮ ਦੇ ਨਾਲ ਰਲ ਕੇ ਤੇ ਪਲਟੂਨਿੰਗ ਟੈਕਨੋਲੋਜੀ ਆ ਉਹਦੇ ਹਿਸਾਬ ਦੇ ਨਾਲ ਹੁਣ ਉਹਨਾਂ ਨੇ ਸ਼ੁਰੂਆਤ ਕੀਤੀ। ਇਹਦੇ ਬਾਰੇ ਥੋੜਾ ਜਿਹਾ ਦੱਸੋ ਤਾਂ ਕਿ ਆਪਣੇ ਸਰੋਤਿਆਂ ਨੂੰ ਪਤਾ ਲੱਗ ਜਾਏ ਵੀ ਪਲਟੂਨਿੰਗ ਕੀ ਹੁੰਦੀ ਹੈ ਟਰੱਕਿੰਗ 'ਚ। ਆਉਣ ਵਾਲੇ ਸਮੇਂ 'ਚ ਕਿੰਨੀਆਂ ਕੰਪਨੀਆਂ ਇਹਨਾਂ ਨੂੰ ਜਿਹੜੀਆਂ ਵਰਤਣਗੀਆਂ। ਹਾਂਜੀ ਜੀ, ਪਲਟੂਨਿੰਗ ਜਿਹੜੀ ਆ ਜਦੋਂ ਆਪਾਂ ਇੰਡੀਆ ਦੇ ਵਿੱਚ ਕਈ ਵਾਰੀ ਨਾ ਆਪਾਂ ਦੇਖਦੇ ਹੁੰਦੇ ਸੀਗੇ ਬਹੁਤ ਜ਼ਿਆਦੀਆਂ ਆਰਮੀ ਦੀਆਂ ਗੱਡੀਆਂ ਇੱਕ ਲਾਈਨ ਬਣਾ ਕੇ ਚੱਲਦੀਆਂ। ਹਾਂਜੀ, ਪਲੂਟੂਨ ਚੱਲਦੀ ਆ ਕਹਿੰਦੇ ਹੁੰਦੇ ਨਾ ਇਕੱਠੇ ਚੱਲ ਰਹੇ। ਹਾਂਜੀ, ਪਲਟੂਨਿੰਗ ਉਹਨੂੰ ਕਹਿੰਦੇ ਆ। ਉਹਨੂੰ ਕਹਿੰਦੇ ਵੀ ਇਕੱਠੀ ਇੱਕ ਲਾਈਨ ਬਣਾ ਕੇ ਚੱਲਣਾ। ਸੋ ਇਹ ਟੈਕਨੋਲੋਜੀ ਕਾਫੀ ਮੇਰੇ ਖਿਆਲ 5-6 ਸਾਲ ਪਹਿਲਾਂ ਅਸੀਂ ਵਰਜੀਨੀਆ ਦੇ ਵਿੱਚ ਵੋਲਵੋ ਗਰੁੱਪ ਦੇ ਨਾਲ ਸੀਗੇ ਤੇ ਉੱਥੇ ਇਹਦੀ ਜਿਹੜੀ ਦਿਖਾਇਆ ਗਿਆ ਸੀਗਾ। ਉੱਥੇ ਇਹਦਾ ਗੱਲ ਚੱਲਦੀ ਸੀਗੀ, ਗੱਲ ਹੋਈ ਸੀ, ਉਹਨਾਂ ਨੇ ਸ਼ੋਅ ਕੀਤਾ ਸੀਗਾ ਕਿ ਜਿਹਦੇ ਵਿੱਚ ਜਦੋਂ ਟਰੱਕ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਪਿੱਛੇ ਜੁੜ ਕੇ ਚੱਲਦੇ ਆ ਜਾਂ ਇੱਕ ਦੂਜੇ ਦੇ ਪਿੱਛੇ ਚੱਲਦੇ ਆ ਤੇ ਉਹਦੇ ਨਾਲ ਇੱਕ ਡਰੈਗ ਜਿਹੜਾ ਏਅਰ ਡਰੈਗ ਆ ਉਹ ਘਟਦਾ ਆ ਬਹੁਤ ਜ਼ਿਆਦਾ। ਸੈਕਿੰਡ ਥਰਡ ਟਰੱਕ ਨੂੰ ਫੋਰਥ ਟਰੱਕ ਨੂੰ ਏਅਰ ਡਰੈਗ ਬਹੁਤ ਘਟਦਾ ਆ। ਤੇ ਇਹਨੂੰ ਬੇਸਿਕਲੀ ਜਿਹੜਾ ਹੈਗਾ ਅਡੈਪਟਿਵ ਕਰੂਜ਼ ਕੰਟਰੋਲ ਦਾ ਨਾਂ ਜਿਹੜਾ ਸੀਗਾ ਉਦੋਂ ਦਿੱਤਾ ਗਿਆ ਸੀਗਾ। ਅਡੈਪਟਿਵ ਕਰੂਜ਼ ਕੰਟਰੋਲ ਕਿ ਜਿਹੜਾ ਅੱਗੇ ਟਰੱਕ ਚੱਲਦੇ ਆ ਉਹਨੂੰ ਪਿਛਲੇ ਟਰੱਕ ਜਿਹੜੇ ਆ ਉਹ ਅਡੈਪਟ ਕਰਦੇ ਆ, ਉਹਦੇ ਨਾਲ ਬਰਾਬਰ ਉੱਦਾਂ ਚੱਲਦੇ ਆ। ਸੋ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਤਾਂ ਸੇਫਟੀ ਵਜੋਂ ਵੀ ਹੋ ਜਾਂਦਾ ਹੈ ਕਿ ਕਾਫੀ ਉਹਦਾ, ਕਿਉਂਕਿ ਜਦੋਂ ਅਡੈਪਟਿਵ ਕਰੂਜ਼ ਕੰਟਰੋਲ ਤੇ ਟਰੱਕ ਚੱਲਦਾ ਆ ਤੇ ਫਿਰ ਟਰੱਕ ਸਿੰਪਲੀ ਇੱਕ ਜਿੱਦਾਂ ਆਟੋਮੈਟਿਕ ਹੁੰਦਾ ਆ ਕਿ ਉਹ ਜਦੋਂ ਅਗਲਾ ਟਰੱਕ ਸਲੋ ਹੋ ਜਾਂਦਾ ਪਿਛਲੇ ਸਾਰੇ ਟਰੱਕ ਜਿਹੜੇ ਉਹਦੇ ਅਕੋਰਡਿੰਗਲੀ ਓਨਾ ਹੀ ਫਾਸਲਾ ਵਿੱਚ ਰੱਖ ਕੇ ਉਹ ਸਲੋ ਹੁੰਦੇ ਰਹਿੰਦੇ ਆ। ਜਦੋਂ ਅਗਲਾ ਟਰੱਕ ਫਾਸਟ ਹੁੰਦਾ ਆ ਤਾਂ ਉਹਦੇ ਅਕੋਰਡਿੰਗਲੀ ਪਿਛਲੇ ਟਰੱਕ ਵੀ ਜਿਹੜੇ ਆਟੋਮੈਟਿਕਲੀ ਫਾਸਟ ਹੋਣੇ ਸ਼ੁਰੂ ਹੋ ਜਾਂਦੇ ਆ। ਉਹ ਅਡੈਪਟਿਵ ਕਰੂਜ਼ ਕੰਟਰੋਲ ਤੇ ਲੱਗੇ ਹੁੰਦੇ ਆ ਜਿਹੜੇ ਨੇ ਅਡੈਪਟ ਕੀਤਾ ਹੁੰਦਾ। ਠੀਕ ਹੈ। ਸੋ ਪਲਟੂਨਿੰਗ ਦਾ ਮਤਲਬ ਇਹ ਹੈ ਕਿ ਜਦੋਂ ਇਕੱਠੇ ਹੋ ਕੇ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਜਿਹੜੇ ਟਰੱਕ ਆ ਇੱਕ ਲਾਈਨ 'ਚ ਚੱਲਦੇ ਆ ਤੇ ਉਹਦੇ ਨਾਲ ਫਿਊਲ ਦੀ ਖਪਤ ਜਿਹੜੀ ਆ ਬਹੁਤ ਘੱਟ ਹੁੰਦੀ ਆ ਪਿਛਲੇ ਟਰੱਕਾਂ ਦੀ, ਕਿਉਂਕਿ ਉਹਨਾਂ ਨੂੰ ਏਅਰ ਡਰੈਗ ਜਿਹੜਾ ਬਹੁਤ ਘੱਟ ਜਾਂਦਾ। ਸੋ ਇਹ ਜਿਹੜਾ ਚੀਜ਼ ਹੈਗੀ ਆ ਕਾਫੀ 5-6 ਸਾਲਾਂ ਤੋਂ ਇੱਥੇ ਚੱਲ ਰਿਹਾ ਸੀਗਾ। ਪਰ ਡੈਫੀਨੇਟਲੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਈਵਨ ਆਪਣੇ ਹੁਣ ਵੀ ਜਿਹੜੇ ਜਦੋਂ 5-6 ਸਾਲਾਂ ਦੇ ਜਿਹੜੇ ਟਰੱਕ ਆ ਰਹੇ ਹੈਗੇ ਉਹ ਅਡੈਪਟਿਵ ਕਰੂਜ਼ ਕੰਟਰੋਲ ਨਾਲ ਆ ਰਹੇ ਹੈਗੇ ਆ। ਤੇ ਉਹ ਜ਼ਰੂਰੀ ਨਹੀਂ ਗਾ ਕਿ ਇੱਕੋ ਕੰਪਨੀ ਦੇ ਹੁਣ, ਉਹ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਵੀ ਇੱਕ ਅਡੈਪਟਿਵ ਕਰੂਜ਼ ਕੰਟਰੋਲ ਲਾ ਕੇ ਇੱਕ ਦੂਜੇ ਦੇ ਪਿੱਛੇ ਚੱਲ ਸਕਦੇ ਆ। ਸੋ ਕਾਫੀ ਵਧੀਆ ਚੀਜ਼ ਹੈਗੀ ਆ, ਕਿਉਂਕਿ ਇਹਦੇ ਵਿੱਚ ਜਿੱਦਾਂ ਕੋਈ ਕਾਰ ਵਗੈਰਾ ਵੀ ਉਹਨਾਂ ਦੇ ਵਿੱਚ ਆ ਜਾਂਦੀ ਹੈ ਤੇ ਆਟੋਮੈਟਿਕਲੀ ਸਲੋ ਡਾਊਨ ਹੋ ਜਾਂਦੇ ਆ। ਫਿਰ ਜਦੋਂ ਕਾਰ ਨਿਕਲ ਜਾਂਦੀ ਹੈ ਫਿਰ ਆਟੋਮੈਟਿਕਲੀ ਉਨੀ ਲੈਂਥ ਤੇ ਉਨੀ ਸਪੀਡ ਤੇ ਉੱਥੇ ਆ ਜਾਂਦੇ ਆ। ਐਕਸੀਡੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਕਿਉਂਕਿ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਜੇ ਪਹਿਲੇ ਟਰੱਕ ਨੇ ਬ੍ਰੇਕ ਲਾਈ ਆ ਤੇ ਪਿਛਲੇ ਟਰੱਕ ਆਟੋਮੈਟਿਕਲੀ ਸਲੋ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਐਕਸੀਡੈਂਟ ਰੇਟਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ। ਇਹ ਜਦੋਂ ਆਟੋਨਮਸ ਟਰੱਕਿੰਗ ਦੀ ਗੱਲ ਚੱਲ ਰਹੀ ਸੀ ਉਦੋਂ ਪਲਟੂਨਿੰਗ ਵੀ ਨਾਲ ਦੇ ਨਾਲ ਚਰਚਾ ਜਿਹੜੀ ਉਹ ਛਿੜੀ ਸੀ ਵੀ ਇਹ ਕੰਮ ਸੌਖਾ ਹੋਊਗਾ। ਆਟੋਨਮਸ ਟਰੱਕਿੰਗ ਪਤਾ ਨਹੀਂ ਕਦੋਂ ਆਉਣੀ ਹੈ ਕਦੋਂ ਨਹੀਂ ਆਉਣੀ। ਸੋ ਕਈ ਚੀਜ਼ਾਂ ਹੈ ਇਸ ਟਾਈਮ ਫਿਊਲ ਐਫੀਸ਼ੀਐਂਸੀ ਨੂੰ ਲੈ ਕੇ ਵੀ ਐਫੀਸ਼ੀਐਂਟਲੀ ਟਰੱਕ ਜਿਹੜਾ ਉਹ ਚੱਲਣ ਉਸ ਨੂੰ ਲੈ ਕੇ ਕਈ ਨਵੇਂ ਜਿਹੜੇ ਆਈਡੀਆਜ਼ ਚੱਲਦੇ ਰਹਿੰਦੇ ਆ। ਆਪਾਂ ਦੇਖਦਾ ਵੈਸੇ ਅਜੇ ਇਹ ਚੀਜ਼ ਦੇਖੀ ਤਾਂ ਘੱਟ ਹੀ ਆ। ਫੌਜੀਆਂ ਦੇ ਨਾਲ ਹੀ ਆਪਾਂ ਜਿਹੜੀ ਉਹ ਦੇਖੀ ਆ, ਅਜੇ ਤੱਕ ਦੂਜਿਆਂ ਦੇ ਵਿੱਚ ਘੱਟ ਦੇਖੀ ਆ। ਸੋ ਹੋਪਫੁਲੀ ਇਹ ਵੀ ਜਿਹੜੀ ਉਹ ਕਿਤੇ ਨਾ ਕਿਤੇ ਆਊਗੀ।